हाँ जी, देखो किरण रिजिजू तो ਇਹ ਜਿਹੜਾ ਮੰਤਰਾਲਾ ਵਾਪਸ ਲੈ ਕੇ ਮੇਘਵਾਲ ਜੀ ਨੂੰ ਦਿੱਤਾ ਗਿਆ। ਉਹ ਮੇਘਵਾਲ ਜੀ ਜਿਹੜੇ ਕਰੋਨਾ ਦੇ ਵਿੱਚ ਇੱਕ ਪਾਪੜ ਜਿਹਾ ਫੜੀ ਫਿਰਦੇ ਸੀ ਕਿ ਭਾਬੀ ਜੀ ਪਾਪੜ ਖਾਣ ਦੇ ਨਾਲ ਕਰੋਨਾ ਨਹੀਂ ਹੁੰਦਾ। ਤਾਂ ਜੀ ਉਹਨਾਂ ਨੂੰ ਹੁਣ ਕਾਨੂੰਨ ਮੰਤਰੀ ਜਿਹੜਾ ਹੈ ਉਹ ਲਾ ਦਿੱਤਾ ਗਿਆ। ਤੇ ਇਸ ਤੋਂ ਇਲਾਵਾ ਜਿਹੜਾ ਕਿਉਂਕਿ ਦੇਖੋ ਕੇਂਦਰੀ ਕੈਬਨਿਟ ਦੇ ਵਿੱਚ ਕੀ ਹੁੰਦਾ ਕਿ ਜਿੱਦਾਂ ਇੱਕ ਕੇਂਦਰੀ ਗ੍ਰਹਿ ਮੰਤਰੀ, ਇੱਕ ਹੁੰਦਾ ਕੇਂਦਰੀ ਗ੍ਰਹਿ ਰਾਜ ਮੰਤਰੀ। ਤਾਂ ਜਿਹੜਾ ਕਾਨੂੰਨ ਰਾਜ ਮੰਤਰੀ ਹੈ ਐਸਪੀ ਸਿੰਘ ਬਘੇਲ, ਸਤਪਾਲ ਸਿੰਘ ਬਘੇਲ, ਉਹਦੀ ਵੀ ਛੁੱਟੀ ਕਰ ਦਿੱਤੀ ਗਈ ਆ। ਅੱਛਾ, ਇਹਦੇ ਵਿੱਚ ਜੇ ਤੁਸੀਂ ਦੇਖੋਗੇ ਕਿਰਨ ਰਿਜੀਜੂ ਦਾ ਟਕਰਾਅ ਸਿੱਧਾ ਜੁਡੀਸ਼ਰੀ ਦੇ ਨਾਲ ਰਿਹਾ ਬੀਤੇ ਸਮੇਂ ਦੇ ਵਿੱਚ, ਖਾਸ ਤੌਰ ਤੇ ਕੋਲੀਜੀਅਮ ਸਿਸਟਮ ਦੇ ਨਾਲ ਜੁੜਦੀ ਸਟੇਟਮੈਂਟ ਬਹੁਤ ਵਾਰੀ ਇਹਨਾਂ ਨੇ ਦਿੱਤੀ ਆ। ਤੇ ਇੱਕ ਮੌਕਾ ਤਾਂ ਇਹੋ ਜਿਹਾ ਆਇਆ ਕਿ ਲੋਕ ਸੁਪਰੀਮ ਕੋਰਟ ਬਨਾਮ ਸੈਂਟਰ ਸਰਕਾਰ ਬਣਾ ਕੇ ਦੇਖ ਰਹੇ ਸਨ ਸਾਰਾ ਕੁਝ। ਤਾਂ ਉਹਦੇ ਬਾਅਦ ਮਤਲਬ ਕਿ ਵਾਈਸ ਪ੍ਰੈਜ਼ੀਡੈਂਟ ਧਨਖੜ ਜੀ ਉਹ ਵੀ ਕਿਤੇ ਨਾ ਕਿਤੇ ਇਸ ਲੜਾਈ 'ਚ ਕੁੱਦੇ ਸੀਗੇ। ਤਾਂ ਸਮਝਿਆ ਜਾਂਦਾ ਹੈ ਕਿ ਕਿਰਨ ਰਿਜੀਜੂ ਨੂੰ ਕਿਤੇ ਨਾ ਕਿਤੇ ਉਹ ਜਿਹੜਾ ਇੱਕ ਬਿਰਤਾਂਤ ਬਣ ਗਿਆ, ਉਹਦੇ ਕਰਕੇ ਹੀ ਆਪਣਾ ਇਹ ਮੰਤਰਾਲਾ ਜਿਹੜਾ ਉਹ ਗਵਾਉਣਾ ਪਿਆ। ਹਾਲਾਂਕਿ ਜੇ ਇਸ ਤੋਂ ਪਹਿਲਾਂ ਪਿੱਛੇ ਚਲੇ ਜਾਓਗੇ, ਜਿਹੜੇ ਕਾਨੂੰਨ ਮੰਤਰੀ ਸਨ ਰਵੀ ਸ਼ੰਕਰ ਪ੍ਰਸਾਦ, ਉਹਨਾਂ ਦਾ ਵੀ ਅਹੁਦਾ ਇਸ ਕਰਕੇ ਖੁੱਸ ਗਿਆ ਸੀ ਕਿਉਂਕਿ ਉਹਨਾਂ ਦੀ ਵੀ ਟਸਲ ਆ ਜਿਹੜੇ ਹੁੰਦੇ ਨੇ ਆ ਸੋਸ਼ਲ ਮੀਡੀਆ ਪਲੇਟਫਾਰਮ, ਜਿਹੜੀਆਂ ਇਹ ਕੰਪਨੀਆਂ ਨੇ ਵੱਡੀਆਂ, ਜਿਨ੍ਹਾਂ ਨੂੰ ਵੱਡੇ ਕਾਰਪੋਰੇਟ ਘਰਾਣੇ ਹੀ ਕਹਿ ਸਕਦੇ ਆ ਜਾਂ ਸਰਮਾਏਦਾਰ ਕਹਿ ਸਕਦੇ ਆ, ਇਹਨਾਂ ਦੇ ਨਾਲ ਕਾਫੀ ਤਲਖੀ ਹੋ ਗਈ ਸੀ। ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਵੀ ਲਾਂਭੇ ਕਰ ਦਿੱਤਾ ਗਿਆ ਸੀਗਾ ਕਿਉਂਕਿ ਹੁਣ ਕੱਲ੍ਹ ਇਲੈਕਸ਼ਨ ਹੋਣਾ। ਤਾਂ ਲੋਕ ਇਹ ਨਾ ਸੋਚਣ ਕਿ ਇਹ ਸੁਪਰੀਮ ਕੋਰਟ ਨੂੰ ਵੀ ਪੈ ਗਏ ਆ, ਯਾਨੀ ਸੁਪਰੀਮ ਕੋਰਟ ਨੂੰ ਵੀ ਇਹ ਖਤਮ ਕਰਨਾ ਚਾਹੁੰਦੇ ਵਗੈਰਾ ਵਗੈਰਾ। ਤਾਂ ਇਸ ਕਰਕੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਬਈ ਕਿਤੇ ਲੋਕ ਜਿਹੜੇ ਆ ਉਹ ਦੂਏ ਪਾਸੇ ਤੋਂ ਨਾ ਸੋਚਣਾ ਸ਼ੁਰੂ ਕਰਨ। ਸੋ ਲਿਹਾਜ਼ਾ ਇਹਨਾਂ ਨੇ ਇਸੇ ਦੇ ਚਲਦਿਆਂ ਇਹਨਾਂ ਨੂੰ ਹਟਾਇਆ ਗਿਆ, ਇਹਨਾਂ ਦਾ ਮੰਤਰਾਲਾ ਬਦਲਿਆ ਗਿਆ, ਐਸਾ ਸਮਝਿਆ ਜਾਂਦਾ ਹੈ। ਕਿਉਂਕਿ ਇਸ ਚੀਜ਼ ਨੂੰ ਜੇ ਆਪਾਂ ਲਿੰਕ ਕਰੀਏ ਤਾਂ ਜਿਹੜੇ ਬਘੇਲ ਸਾਹਿਬ ਹਟਾਏ ਗਏ ਨੇ, ਜਿਹੜੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕਾਨੂੰਨ ਰਾਜ ਮੰਤਰੀ, ਜੀ ਜੀ ਉਹਨਾਂ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਦਿੱਤਾ ਸੀਗਾ ਮੁਸਲਮਾਨਾਂ ਪ੍ਰਤੀ। ਉਹ ਬੜਾ ਘਿਰਣਾ ਭਰਿਆ ਇੱਕ ਬਿਆਨ ਸੀਗਾ, ਜਿਹਦੇ 'ਚ ਉਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੇ ਲਿਬਰਲ ਅਖਵਾਉਂਦੇ ਮੁਸਲਮਾਨ ਨੇ ਅਸਲ ਦੇ ਵਿੱਚ ਇਹ ਢੋਂਗੀ ਹੈਗੇ ਆ, ਤੇ ਇਹਨਾਂ ਦੀ ਅੱਖ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੇ ਜਾਂ ਗਵਰਨਰ ਦੇ ਅਹੁਦੇ ਤੇ ਹੁੰਦੀ ਹੈ, ਤਾਂ ਕਰਕੇ ਇਹ ਨੌਟੰਕੀ ਕਰਦੇ ਆ। ਇਹ ਇੱਕ ਇਸ ਤਰ੍ਹਾਂ ਦਾ ਬਿਆਨ ਸੀ ਜੋ ਬੜੀਆਂ ਵੱਡੀਆਂ ਮੌਜੂਦਾ ਦੌਰ ਦੀਆਂ ਹਸਤੀਆਂ ਨੇ ਜਾਂ ਕਿਸੇ ਸਮੇਂ ਰਹਿ ਚੁੱਕੀਆਂ ਨੇ ਅਹੁਦਿਆਂ ਤੇ, ਇਹ ਉਹਨਾਂ ਦੇ ਸੰਦਰਭ ਦੇ ਵਿੱਚ ਵੇਖਿਆ ਗਿਆ। ਸੋ ਇਹ ਜਿਹੜੀਆਂ ਦੋਨੇ ਹੀ ਕਿਤੇ ਨਾ ਕਿਤੇ ਤਬਦੀਲੀਆਂ ਹੋਈਆਂ ਨੇ, ਇਹਨਾਂ ਨੂੰ ਜੋੜਿਆ ਜਾ ਰਿਹਾ ਇਹਨਾਂ ਕੁਛ ਬਿਆਨਾਂ ਦੇ ਨਾਲ, ਇਹਨਾਂ ਕੁਛ ਧਿਆਨਾਂ ਦੇ ਨਾਲ, ਜਿਹੜਾ ਕਿ ਇੱਧਰ ਆਪਾਂ ਦੇਖਦੇ ਹਾਂ ਕਿ ਜਦੋਂ ਇਸ ਤਰ੍ਹਾਂ ਦਾ ਕੁਝ ਚੱਲਦਾ ਤੇ ਬਿਆਨ ਤੇ ਫਿਰ ਧਿਆਨ ਲੋਕਾਂ ਦਾ ਖਿੱਚਿਆ ਜਾਂਦਾ ਹੈ। ਸੋ ਇਹ ਆਪਾਂ ਸਮਝ ਸਕਦੇ ਹਾਂ ਕਿ 2024 ਵਾਸਤੇ ਕੁਝ ਚੇਂਜ ਜਿਹੜੇ ਆ ਉਹ ਇਹਨਾਂ ਨੇ ਕਰ ਦਿੱਤੇ।